हाँ जी दोस्तों, अज असी गल्लां करन बैठे हैं भोपाल वाला जिला सियालकोट दियां ते चाचा जी बशीर साहब दे नाल बैठे हैं इस वेले 305 TDS जिला लईया ते भोपाल वाले बारे पुछदे हैं। भोपाल वाला कैसा पिंड सी चाचा जी? वो हिसाब नाल शहर सी भोपाल वाला बड़ा सोहना ਚੱਕ ਸੀ। ਚੱਕ ਜਿਵੇਂ ਆਪਣਾ ਪਹਿਲੇ ਹੁੰਦਾ ਸੀ ਨਾ ਫਤਿਹਪੁਰ, ਹਾਂਜੀ ਇਸ ਤਰ੍ਹਾਂ ਉਹ ਹਰ ਸ਼ਹਿਰ ਉੱਥੋਂ ਲੱਭਦੀ। ਅੱਛਾ, ਆਬਾਦੀ ਕਿੰਨੀ ਕੁ ਹੋਏਗੀ ਉਹਦੀ? ਆਬਾਦੀ ਉੱਥੇ ਹੈ ਕੋਈ 60-70 ਮੁਰੱਬਾ ਸੀ। ਹਾਂ, ਤੇ ਇਹ ਜ਼ਿਲ੍ਹੇ ਸਿਆਲਕੋਟ ਚ ਪੈਂਦਾ ਨਾ ਜੀ? ਜੀ ਜੀ ਹਾਂ। ਤੇ ਤਹਿਸੀਲ ਕਿਹੜੀ ਇਹਦੀ? ਤਹਿਸੀਲ ਦੱਸਿਆ ਕਿ ਨੇੜੇ ਸ਼ਹਿਰ ਤੁਹਾਡੇ ਕਿਹੜਾ ਸੀ? ਹੈ ਜੀ, ਨੇੜੇ ਸ਼ਹਿਰ ਡਸਕਾ ਸੀ। ਹਾਂ ਠੀਕ ਹੈ। ਤੇ ਕਿੰਨੇ ਨੰਬਰਦਾਰ ਸੀ ਪਿੰਡ ਦੇ? ਦੋ ਨੰਬਰਦਾਰ ਸੀ। ਜੀ ਹਾਂ। ਉਹ ਕਿਹਨਾਂ ਵਿੱਚੋਂ ਸੀ? ਕੌਣ ਸੀ? ਉਹ ਇੱਕ ਜੱਟ ਸੀ ਤੇ ਇੱਕ ਰਾਣੀ ਸੀ। ਅੱਛਾ, ਮੁਸਲਮਾਨ ਜੱਟ ਸੀ? ਮੁਸਲਮਾਨ ਜੱਟ। ਅੱਛਾ ਅੱਛਾ। ਤੇ ਪਿੰਡ 'ਚ ਸਿੱਖ ਹਿੰਦੂ ਵੀ ਹੈ ਸੀ? ਹੈ ਸਨ, ਖੱਤਰੀ ਸਨ। ਹਾਂ। ਕਿੰਨੇ ਘਰ ਸੀ ਉਹਨਾਂ ਦੇ? ਉਹਨਾਂ ਦੇ ਘਰ 6-7 ਘਰ ਸਨ ਉਹਨਾਂ ਦੇ। 6-7 ਘਰ ਹੈ ਸੀ। ਜੀ ਹਾਂ। ਤੇ ਨਾਂ ਯਾਦ ਹੈ ਤੁਹਾਨੂੰ ਉਹਨਾਂ ਦੇ? ਨਹੀਂ, ਨਾਂ ਕਿਸੇ ਦਾ ਯਾਦ ਨਹੀਂ? ਨਹੀਂ ਕੋਈ ਜ਼ੇਨ ਤੇ ਜ਼ੋਰ? ਅਸੀਂ ਉਦੋਂ ਛੋਟੇ ਹੁੰਦੇ ਸਾਂ। ਕਿੰਨੀ ਕੁ ਉਮਰ ਹੋਏਗੀ ਤੁਹਾਡੀ ਉਦੋਂ ਜਦੋਂ ਇੱਥੇ ਰਹਿੰਦੇ ਸੀ? ਜਦੋਂ ਉੱਥੇ ਅਸੀਂ ਰਹਿੰਦੇ ਸਾਂ ਉਦੋਂ ਬੜੀ ਤੋਂ ਬੜੀ ਹੋਈ ਤੇ 10 ਕੁ ਸਾਲ ਹੋਈ। 10 ਕੁ ਸਾਲ। ਪਿੰਡ 'ਚ ਦੁਕਾਨ ਕਰਦੇ ਸੀ ਖੱਤਰੀ? ਜੀ ਹਾਂ। ਅੱਛਾ, ਦੁਕਾਨਾਂ ਪਾਈਆਂ ਸਨ। ਠੀਕ ਹੈ। ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਹਿੰਦੂ ਸਿੱਖ? ਨਹੀਂ, ਉਹਨਾਂ ਤੋਂ ਇਲਾਵਾ ਹੋਰ ਸਿੱਖ ਕੋਈ ਨਹੀਂ ਹਨ। ਤੇ ਤੁਸੀਂ ਯਾਨੀ ਜਦੋਂ ਇਹ ਪਾਕਿਸਤਾਨ ਹਿੰਦੁਸਤਾਨ ਬਣਿਆ ਜੀ, ਉਸ ਵੇਲੇ ਉੱਥੇ ਸੀ ਭੋਪਾਲ ਵਾਲੇ? ਉਦੋਂ ਪਹਿਲਾਂ ਅਸੀਂ ਫੈਸਲਾਬਾਦ ਆ ਗਏ ਸੀ। ਤੁਸੀਂ ਉੱਠ ਕੇ ਆ ਗਏ ਸੀ ਫੈਸਲਾਬਾਦ? ਜੀ ਹਾਂ। ਤੁਹਾਡਾ ਫਿਰ ਇਹਦਾ ਮਤਲਬ ਹੈ ਜੰਮਪਲ ਤੇ ਹੋਇਆ ਫੈਸਲਾਬਾਦ ਦਾ। ਫੈਸਲਾਬਾਦ ਕਿਹੜਾ ਚੱਕ ਨੰਬਰ ਸੀ? 362। ਇਹ ਜਿਹਨੂੰ ਬਾਠਾਂ ਕਹਿੰਦੇ ਆ? ਜੀ ਹਾਂ। ਇਹ ਲੈਲਪੁਰ ਦੇ ਨਾਲ? ਲੈਲਪੁਰ ਦੇ ਨਾਲ ਬਾਠਾਂ। ਇਹ ਤੇ ਬੜਾ ਵੱਡਾ ਪਿੰਡ ਸੀ। ਜੀ ਹਾਂ ਜੀ ਹਾਂ। ਕਿ ਇਹਦੇ ਕਿੰਨੇ ਨੰਬਰਦਾਰ ਸੀ? ਇਹਦੇ 2। ਉਹ ਕੌਣ ਸੀ? ਇੱਕ ਸਫੈਦਪੋਸ਼ ਸੀ। ਅੱਛਾ। ਤੇ ਇੱਕ ਛੋਟਾ ਨੰਬਰਦਾਰ ਸੀ। ਉਹ ਸਫੈਦਪੋਸ਼ ਦਾ ਕੀ ਨਾਂ ਸੀ? ਉਹਦੇ ਨਾਂ ਮੰਦਾ। ਅੱਛਾ, ਮੰਦਾ ਕਹਿੰਦੇ ਸੀ ਉਹਨੂੰ? ਜੀ ਹਾਂ। ਮੁਸਲਮਾਨ ਸੀ? ਉਹ ਹਿੰਦੂ ਮੁਸਲਮਾਨ ਹੋਏ ਸਨ। ਉਹ ਕਦੋਂ ਹੋਏ? ਪਹਿਲਾਂ ਦੇ ਕਿਤੇ ਪਹਿਲਾਂ ਦੇ ਹਿੰਦੂ ਤੋਂ ਮੁਸਲਮਾਨ? ਹਾਂ, ਉਹ ਸਨ ਸਰ ਗੰਗਾਰਾਮ ਅੰਬਰਸਰ ਦੇ। ਅੱਛਾ ਅੱਛਾ, ਅੰਬਰਸਰ। ਮੈਂ ਕਿਹਾ ਸਰ ਦਾ ਲਫ਼ਜ਼ ਤੁਸੀਂ ਆਖਿਆ। ਅੰਬਰਸਰ ਦੇ ਸੀ ਉਹ? ਅੰਬਰਸਰ ਦੇ ਜੱਟ ਸਨ। ਅੱਛਾ। ਹਾਂ। ਅਗਰ ਜੱਟ ਸਨ ਤਾਂ ਫਿਰ ਸ਼ਾਇਦ ਸਿੱਖ ਤੋਂ ਹੋਏ ਹੋਣਗੇ? ਜੀ ਸਿੱਖਾਂ ਤੋਂ ਮੁਸਲਮਾਨ ਹੋਏ। ਉਹ ਕਿੰਨੇ ਘਰ ਸੀ ਉਹਨਾਂ ਦੇ ਇੱਥੇ? ਇਹਨਾਂ ਦੇ ਘਰ ਸਾਡੇ ਰਾਈਆਂ ਦੇ 2 ਕਿ 3 ਘਰ ਸਨ। ਅੱਛਾ। ਦੂਸਰੇ ਸਾਰੇ ਜੱਟ ਸਨ। ਇਹ ਜੱਟ ਸਿੱਖ? ਹਾਂ। ਮੁਸਲਮਾਨ ਸਿੱਖ ਵੀ ਆਇਆ ਸੀ? ਨਹੀਂ, ਸਾਡੇ ਚੱਕ 'ਚ ਹਿੰਦੂ ਕੋਈ ਨਹੀਂ ਸੀ। ਹਾਂ, ਖੱਤਰੀ ਹੈ ਸਨ। ਅੱਛਾ। 2 ਕੁ ਘਰ ਨਹੀਂ, ਇੱਥੇ ਬਾਠਾਂ 'ਚ? ਬਾਠਾਂ। ਅੱਛਾ, ਅਸੀਂ ਬਾਠਾਂ ਦੀ ਜੋ ਗੱਲ ਕਰ ਰਹੇ ਹਾਂ। ਹਾਂ। ਅੱਛਾ, ਤੇ ਜਿਹੜੇ ਉਹ ਸਫੈਦਪੋਸ਼ ਸੀ? ਜੀ ਹਾਂ। ਉਹ ਹੁਣ ਮੁਸਲਮਾਨਾਂ ਤਰ੍ਹਾਂ ਹੀ ਰਹਿੰਦੇ ਸੀ ਜਾਂ ਮੁਸਲਮਾਨਾਂ ਤਰ੍ਹਾਂ? ਪੱਗ ਤਾਂ ਨਹੀਂ ਸੀ ਬੰਨ੍ਹਦੇ ਜਿਵੇਂ ਸਿੱਖ ਪੱਗ ਬੰਨ੍ਹਦੇ ਉਸ ਤਰ੍ਹਾਂ? ਕੁੱਲੇ ਦੇ ਪੱਗ ਬੰਨਦਾ ਸੀ। ਸਫੈਦਪੋਸ਼ ਸੀ। ਅੱਛਾ। ਕੁੱਲੇ ਦੇ ਪੱਗ ਬੰਨਦਾ ਸੀ। ਅੱਛਾ। ਤੇ ਬੜਾ ਗੱਭਰੂ ਸੀ। ਅੱਛਾ। ਤੇ ਜਿਹੜਾ ਦੂਸਰਾ ਛੋਟਾ ਸੀ ਨਾ ਲੰਬੜਦਾਰ, ਹਾਂ, ਉਹ ਸੀ ਸਪਰਾ। ਅੱਛਾ, ਯਾਦ ਦਾ ਸਪਰਾ। ਉਹ ਉੱਥੋਂ ਦੇ ਮਕਾਮੀ ਲੋਕਲ ਸੀ ਹੈ ਨਾ? ਜੀ ਹਾਂ ਜੀ ਹਾਂ। ਲੋਕਲਾਂ ਚੋਂ ਸੀ। ਅੱਛਾ। ਤੇ ਇਹ ਫਿਰ ਜਿਹੜੇ ਖੱਤਰੀ ਸੀ, ਜੇ ਆਪਣੇ ਜਿਹੜੇ ਸਫੈਦਪੋਸ਼ ਸੀ ਜਿਹੜਾ ਮੁਸਲਮਾਨ ਹੋਇਆ, ਇਹਦਾ ਕਿੰਨੀਆਂ ਕੁ ਪੁਸ਼ਤਾਂ ਕੋ ਪਤਾ? ਕਦੀ ਜ਼ਿਕਰ ਹੋਇਆ, ਬਜ਼ੁਰਗਾਂ ਨੇ ਦੱਸਿਆ ਹੋਵੇ ਕਦੋਂ ਕੋ ਹੋਇਆ ਮੁਸਲਮਾਨ? ਇਹ ਜਿਹੜਾ ਸਫੈਦਪੋਸ਼ ਸੀ ਨਾ, ਹਾਂਜੀ, ਉਹ ਮੁਸਲਮਾਨ ਹੋਇਆ ਉਹ ਹਿਸਾਬ ਨਾਲ ਇੱਧਰ ਹੀ ਆ ਕੇ। ਇਹ ਜਦੋਂ 12 ਬਾਅਦ ਹੋਈਆਂ ਜੀ ਹਾਂ, ਤੇ ਉਹ ਆਏ ਇੱਧਰ, ਉਸ ਤੋਂ ਬਾਅਦ ਹੋਇਆ ਉਹ ਬਾਅਦ ਚ ਹੋਇਆ ਇੱਥੇ ਆ ਕੇ ਮੁਸਲਮਾਨ। ਫਿਰ ਪਾਕਿਸਤਾਨ ਜਦੋਂ ਬਣਿਆ ਤੇ ਇੱਧਰ ਹੀ ਰਹਿ ਗਿਆ? ਇੱਧਰ ਹੀ ਰਹਿ ਗਿਆ। ਉਹ ਨਹੀਂ ਗਿਆ? ਉਹ ਨਹੀਂ ਗਿਆ। ਉੱਥੇ ਹੀ ਉਹਦੀ ਔਲਾਦ ਰਹਿੰਦੀ ਅਜੇ ਵੀ? ਜੀ ਹਾਂ। ਬਾਠਾਂ ਚ? ਬਾਠਾਂ।
ਅੱਛਾ ਅੱਛਾ ਅੱਛਾ। ਉਹਦੇ ਬੱਚਿਆਂ ਦੇ ਨਾਂ ਕੋ ਤੁਹਾਡੇ ਹਾਣੀ ਹੋਣਗੇ, ਕੋਈ ਬੱਚਿਆਂ ਦੇ ਨਾਂ ਯਾਦ ਆ? ਬੱਚਿਆਂ ਦੇ ਇੱਕ ਦੇ ਨਾਂ ਸੀ ਅਹਿਮਦਲੀ, ਅੱਛਾ ਇੱਕ ਦੇ ਨਾਂ ਮਮਦਲੀ ਅੱਛਾ ਤੇ ਇੱਕ ਨੈਤ। ਠੀਕ ਹੈ। ਇਹ ਤ੍ਰੈ ਪੁੱਤਰ ਸਨ। ਅੱਛਾ, ਇਹ ਪਹਿਲੇ ਦੱਸੋ ਵੀ ਪਿੰਡ ਦੇ ਵਿੱਚ ਕੋਈ ਉਹਨਾਂ ਦੀ ਇਬਾਦਤਗਾਹ, ਕੋਈ ਗੁਰਦੁਆਰਾ ਮੰਦਿਰ ਇਦਾਂ ਦੀ ਸ਼ੈ ਹੈ ਸੀ ਬਾਠਾਂ 'ਚ? ਨਹੀਂ, ਇਹ ਨਹੀਂ ਸੀ। ਤੇ ਮਾਸਟਰ ਸਕੂਲ ਹੈ ਸੀ ਪਿੰਡ 'ਚ? ਸਕੂਲ ਸਾਡੇ ਚੱਕ 'ਚ ਕੋਈ ਨਹੀਂ ਸੀ। ਤੇ ਕਿੱਥੇ ਪੜ੍ਹਨ ਜਾਂਦੇ ਸੀ? ਨਾਲ ਪਿੰਡ ਦਿਆਲਗੜ੍ਹ, ਦਿਆਲਗੜ੍ਹ, ਉੱਥੇ ਜਾਂਦੇ ਸਨ ਪੜ੍ਹਨ। ਅੱਛਾ, ਤੇ ਤੁਹਾਡੇ ਪਿੰਡ 'ਚ ਕੋਈ ਐਸੇ ਮਾਸਟਰ ਹੈ ਸੀ ਜਿਹੜੇ ਪੜ੍ਹਾਉਣ ਜਾਂਦੇ ਹੋਣ ਕਿਧਰੇ? ਇੱਕ ਤੇ ਜਦੋਂ ਅਸੀਂ ਛੋਟੇ ਛੋਟੇ ਹੈ ਨਾ, ਹਾਂਜੀ। ਖੱਤਰੀ ਸੀ ਇੱਕ ਅੱਛਾ ਮਾਸਟਰ, ਅੱਛਾ ਇੱਕ ਮੁਸਲਮਾਨ ਸੀ, ਅੱਛਾ ਇਹ ਨਾਈ ਸੀ ਅੱਛਾ। ਮਾਸਟਰ। ਜ਼ਾਤ ਦਾ ਨਾਂ। ਇਹ ਦੋ ਜਾਂਦੇ ਸਨ ਪੜ੍ਹਾਉਣ। ਇਹ ਕਿੱਥੇ ਜਾਂਦੇ ਸਨ? ਇਹ ਦਿਆਲਗੜ੍ਹ ਤੁਹਾਡੇ ਪਿੰਡੋਂ? ਸਾਡੇ ਪਿੰਡ। ਉਹ ਖੱਤਰੀ ਮਾਸਟਰ ਦਾ ਨਾਂ ਨਹੀਂ ਯਾਦ? ਨਹੀਂ, ਕੋਈ ਉਹਨੂੰ ਆਂਦੇ ਹੋਣ, ਕੋਈ ਉਹਦੀ ਗੱਲ ਹੋਵੇ? ਨਾ ਹੁਣ ਦੇਰ ਹੋ ਗਈ ਹੈ ਹਾਂ ਹਾਂ, ਤੇ ਦੇਰ ਤੇ ਵਾਵਾ ਹੋ ਗਈ। ਆ ਨਾ ਤੇ ਤੁਸੀਂ ਸਕੂਲੇ ਗਏ ਹੋ? ਨਹੀਂ, ਤੁਸੀਂ ਨਹੀਂ ਗਏ? ਨਹੀਂ। ਸਾਨੂੰ ਕੁੱਟ ਕੱਟ ਕੇ ਘੱਲਦੇ ਸਨ ਅੱਛਾ ਕਿ ਅਸੀਂ ਰਾਹ ਦੇ ਵਿੱਚ ਹੀ ਨਾ, ਮਿਸਾਲ ਡੇਰਾ ਸੀ ਸਾਡੇ ਪਿੰਡ ਦਾ, ਅੱਛਾ। ਤੇ ਉੱਥੇ ਛਾਂ ਬੜੀ ਸੀ ਹਾਂ ਹਾਂ ਤੇ ਬੰਦੇ ਵਾਵਾ ਨਾ ਹਾਂ। ਇਹ ਜੀਦਾਰ ਸਨ। ਅੱਛਾ ਅੱਛਾ। ਉਹਨਾਂ ਦੇ ਕੋਲ ਬਹਿ ਰਹਿਣਾ, ਉਹਨਾਂ ਰੋਟੀ ਰਾਟੀ ਦੇਣੀ, ਪਾਣੀ ਸ਼ਾਣੀ ਦੇਣਾ। ਹਾਂ। ਜਦੋਂ ਮੁੰਡਿਆਂ ਦਾ ਟਾਈਮ ਹੋਣਾ ਨਾ ਛੁੱਟੀ ਦਾ, ਉਹਨਾਂ ਦੇ ਨਾਲ ਰਲ ਕੇ ਆ ਜਾਣਾ, ਵਾਪਸ ਆ ਜਾਣਾ। ਇਹ ਅਕਸਰ ਜਿਹੜੇ ਸਕੂਲੋਂ ਮਤਲਬ ਗਾਇਬ ਹੋਣ ਵਾਲੇ ਨਾ ਬੱਚੇ, ਉਹ ਟਾਈਮ ਦੇ ਬੜੇ ਪੱਕੇ ਹੁੰਦੇ। ਉਹਨਾਂ ਨੂੰ ਦੂਜਿਆਂ ਨਾਲ ਵੱਧ ਪਤਾ ਹੁੰਦਾ ਵੀ ਛੁੱਟੀ ਕਿੰਨੇ ਵਜੇ ਹੋਣੀ ਤੇ ਮਾਸਟਰ ਨੇ ਕਿੰਨੇ ਵਜੇ ਲੰਘਣਾ। ਅੱਛਾ ਅੱਛਾ। ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹੈ ਸੀ ਸਿੱਖ ਹਿੰਦੂ? ਸਾਡੇ ਚੱਕ ਦੇ ਨਾਲ 2 ਮਰਬੇ ਹਟਵਾਂ ਸਿੱਖਾਂ ਦਾ ਚੱਕ ਸੀ। ਅੱਛਾ। ਛੋਟਾ ਜਿਹਾ, ਕੋਈ 20 ਕਿ 30 ਘਰ ਸਨ ਸਿੱਖਾਂ ਦੇ। ਉਹਦਾ ਕੀ ਨਾਂ ਸੀ ਪਿੰਡ? ਉਹਦਾ ਨਾਂ ਸੀ ਰਸੂਲਪੁਰ। ਰਸੂਲਪੁਰ। ਹਾਂ। ਅੱਛਾ। ਨਾਂ ਉਹਦਾ ਬੜਾ ਸ਼ਾਨਦਾਰ ਹੈ। ਤੇ ਹਾਂ ਹਾਂ, ਰਸੂਲਪੁਰ। ਤੇ ਅੱਛਾ, ਉਹ ਉੱਥੇ ਵੀ ਕਿਤੇ ਬੱਚੇ ਜਾਂਦੇ ਆਉਂਦੇ ਸੀ ਤੁਸੀਂ ਛੋਟੇ ਹੁੰਦੇ ਜਾਂ? ਆਹੋ। ਅੱਛਾ, ਦੇਖਿਆ ਤੁਸੀਂ ਉਹ? ਜੀ ਹਾਂ। ਤੇ ਕਿਵੇਂ ਦੇ ਸੀ ਉਹਨਾਂ ਦੇ ਘਰ ਬਾਰ? ਉਹਨਾਂ ਦੇ ਘਰ ਬਾਹਰ ਪੱਕੇ ਇਸ ਤਰ੍ਹਾਂ ਮਕਾਨ ਸਨ, ਬੜੇ ਫੰਨੇ ਖਾਨ, ਜ਼ਮੀਨਦਾਰ ਸਨ। ਅੱਛਾ। ਹਾਂ, ਉਹਨਾਂ ਦੇ ਰਕਬੇ ਸਨ ਆਪਣੇ। ਅੱਛਾ, ਉਹ ਜਿਵੇਂ ਪੱਗ ਬੰਨ੍ਹਦੇ ਸਿੱਖ ਉਸ ਤਰ੍ਹਾਂ ਹੁੰਦੇ ਸੀ? ਉਸ ਤਰ੍ਹਾਂ। ਠੀਕ ਹੈ। ਹਾਂ, ਜੂੜੇ ਉਹਨਾਂ ਤਾਂ ਰੱਖਣੇ, ਹਾਂ ਹਾਂ, ਪੱਗ ਬੰਨਣੀ ਉਹਨਾਂ, ਠੀਕ ਹੈ। ਤੇ ਜੂੜਾ ਵਿੱਚ ਲੁਕਾ ਲੈਣਾ। ਹਾਂ ਹਾਂ, ਜਿਵੇਂ ਪੱਗ ਬੜੀ ਠੋਕ ਕੇ ਪੱਗ ਬੰਨ੍ਹਦੇ। ਹਾਂ। ਤੇ ਹੋਰ ਨਾਲ ਦਿਆਂ ਪਿੰਡਾਂ 'ਚ? ਨਾਲ ਦੇ ਪਿੰਡ ਪਰਾਂ ਸਾਥੋਂ ਕੋਈ 2 ਮੀਲ ਹੋਣੀ ਹੈ, ਫਲਾਈ ਸੀ ਲੈਂਦੇ। ਫਲਾਈ ਵੀ ਹੈ ਸੀ? ਠੀਕ ਹੈ ਠੀਕ ਹੈ। ਇਹ ਫਲਾਈ ਦੇ ਆ ਚਾਚੇ ਮੇਜਰ ਹੋਰੀ ਜਿਹੜੇ 304 ਚੱਕ ਵਾਲੇ, ਇਹ ਪਿੱਛੋਂ ਵੀ ਇਹਨਾਂ ਦਾ ਪਿੰਡ ਫਲਾਈ ਹੈ, ਹੁਸ਼ਿਆਰਪੁਰ ਤੋਂ। ਅੱਛਾ। ਲੋਕ ਤੇ ਉਹਨਾਂ ਪਿੰਡਾਂ 'ਚੋਂ ਆ ਕੇ ਬੈਠੇ ਨੇ 12 ਹੁਸ਼ਿਆਰਪੁਰੀਏ ਹੀ ਨੇ। ਹੁਸ਼ਿਆਰਪੁਰੀਏ ਨੇ ਨਾ। ਜੰਡ ਵੀ ਹੈ ਲਾਗੇ? ਜੰਡਾਂ ਵਾਲਾ ਵੀ। ਜੰਡਾਂ ਵਾਲਾ ਵੀ ਹੈ। ਅੱਛਾ। ਤੇ ਤੁਹਾਡੇ ਵਾਲਿਦ ਸਾਹਿਬ ਦੀ ਕਿਸੇ ਦੀ ਦੋਸਤੀ ਹੈ ਸੀ ਕਿਸੇ ਖੱਤਰੀ ਸਿੱਖ ਹਿੰਦੂ, ਕੋਈ ਆਣਾ ਜਾਣਾ ਹੈ ਸੀ, ਕੋਈ ਮੇਲ ਜੋਲ? ਸਾਡੇ ਜਿਹੜੇ ਸਨ ਨਾ ਵਟਕੇ, ਹਾਂ, ਇਹਨਾਂ ਦੇ ਨਾਂ ਇਹਨਾਂ ਨਾਲ ਜਿਹੜੇ ਸਨ ਸਿੱਖ, ਹਾਂ, ਇੱਕ ਦੇ ਨਾਂ ਇੰਦਰ ਸੀ। ਅੱਛਾ। ਇੰਦਰ ਸਿੰਘ। ਇੰਦਰ ਸਿੰਘ। ਤੇ ਇੱਕ ਦੇ ਨਾਂ ਬੂਜੀ। ਬੂਜੀ ਖਾਂ। ਅੱਛਾ। ਤੇ ਇਹਨਾਂ ਦੇ ਨਾਲ ਇਹਨਾਂ ਦਾ ਬੜਾ ਲੈਣ ਦੇਣ ਮਿਸਾਲ ਹੈ ਇਹ ਸਾਡਿਆਂ ਵੱਡਿਆਂ ਦਾ। ਸਾਡਿਆਂ ਵੱਡਿਆਂ ਨੇ ਲਾਟ ਲਈ ਜ਼ਮੀਨ, ਹਾਂ, 5 ਕਿੱਲੇ। ਅੱਛਾ। ਨਿਲਾਮੀ ਦੀ। ਤੇ ਉੱਥੇ ਬਾਠੀ। ਅੱਛਾ। ਤੇ ਉਹ ਪੈਸੇ ਮਿਸਾਲੇ ਪਹਿਲੀ ਕਿਸ਼ੀ ਤਾਰ ਦਿੱਤੀ, ਦੂਸਰੀ ਕਿਸ਼ੀ ਤਾਰ ਨਹੀਂ, ਤੇ ਬੂਜੀ ਕੋਲੋਂ ਪੈਸੇ ਲੈ ਕੇ ਨਾ, ਹਾਂ, ਤੇ ਕਿਸ਼ੀ ਤਾਰੀ। ਅੱਛਾ। ਉਹ ਸੂਦ ਲੈਂਦੇ ਸਨ। ਹਾਂ ਹਾਂ ਹਾਂ। ਅੱਛਾ। ਉਹ ਜਦੋਂ ਵਾਅਦਾ ਆਇਆ ਨਾ ਪੈਸਿਆਂ ਦਾ, ਹਾਂ, ਪੈਸੇ ਲੈਣ ਆਇਆ ਕਿ ਇਹ ਵਡੇਰੇ ਆਂਦੇ ਨੇ, ਹਾਂ, ਵੀ ਪੈਸੇ ਥੋੜੇ ਬਣੇ ਨੇ, ਹਾਂ, ਤੇ ਇਹਨੇ ਕੋ ਲੈ ਜਾ, ਤੇ ਦੂਸਰੇ ਫੇਰ ਦੇ ਦਿਆਂਗੇ। ਹਾਂ। ਉਹਨੇ ਆਖਿਆ ਜਿਹੜਾ ਸੂਦ ਬਣਿਆ ਹੈ ਨਾ, ਹਾਂ, ਉਹ ਦੇ ਦਿਓ, ਹਾਂ, ਮੂਲ ਜਿਹੜਾ ਉਹ ਖੜਾ ਰਹੇ। ਹਾਂ ਹਾਂ। ਉਹ ਆਖਣੇ ਵੇ ਤੂੰ ਰਕਮ ਲੈ, ਤੂੰ
ਉਹ ਆਖਣਗੇ ਸੂਦ ਪਹਿਲਾਂ ਦੇ, ਪਹਿਲਾਂ, ਹਾਂ ਹਾਂ ਰਕਮ ਜਿਹੜੀ ਹਾਲਤ ਸੀ ਉਹ ਬਾਅਦ ਚ ਲਾਂਗੇ। ਹਾਂ ਹਾਂ ਉਹ ਫਿਰ ਹਿੰਦੂ ਟੁਰ ਗਏ, ਅੱਛਾ ਹਾਂ ਰਕਮ ਰਹਿ ਗਈ। ਹਾਂ ਹਾਂ ਇਹਨਾਂ ਵੱਡਿਆਂ ਕੋਲ ਨਾ ਇਹ ਮਿਸਾਲ ਇਹਨਾਂ ਨੂੰ ਆਖਣਗੇ ਵੀ ਅਸਾਂ ਭਾਈ ਤੁਹਾਨੂੰ ਛੱਡੀ, ਅੱਛਾ ਤੇ ਉਹ ਟੁਰ ਗਏ। ਅੱਛਾ ਤੇ ਰਕਮ ਜਿਹੜੀ ਉਹਨਾਂ ਵਿਚਾਰਿਆਂ ਦੀ ਸੀ ਨਾ ਹਾਂ ਉਹ ਰਹਿ ਗਈ, ਸੂਦ ਉਹਨਾਂ ਨੂੰ ਦੇ ਛੜਿਆ ਸੀ। ਇਹ ਕਦੋਂ ਦੀ ਗੱਲ ਹੈ, ਜਦੋਂ ਇਹ ਅਜਾੜੇ ਪੈਣ ਲੱਗੇ ਉਦੋਂ? ਉਦੋਂ ਅੱਛਾ ਚਲੇ ਗਏ ਫਿਰ ਵਾਪਸ। ਹਾਂ ਚਲੇ ਗਏ। ਠੀਕ। ਤੇ ਤੁਹਾਡੇ ਪਿੰਡ ਵਾਲੇ ਖੱਤਰੀ ਜਦੋਂ ਇੱਥੋਂ ਗਏ ਆ, ਉਹ ਕਿਵੇਂ, ਉਹਨਾਂ ਨਾਲ ਕੀ ਬਣਿਆ? ਖੈਰ ਸਲਾਹ ਨਾਲ ਗਏ ਜਾਂ ਕੀ ਬਣਿਆ? ਉਹ ਜੀ ਉਹਨਾਂ ਨਾ ਜਦੋਂ ਇਹ ਰੋਲੇ ਪਏ ਨਾ, ਹਾਂਜੀ ਉਹਨਾਂ ਇਕੱਠ ਕੀਤਾ, ਅੱਛਾ ਮੋਟੇ ਮੋਟੇ ਬੰਦੇ ਜਿਹੜੇ ਸਨ ਨਾ ਹਾਂ ਉਹਨਾਂ ਨੂੰ ਸੱਦਿਆ। ਉਹਨਾਂ ਨੂੰ ਸੱਦ ਕੇ ਉਹਨਾਂ ਆਖਿਆ ਵੀ ਅਸੀਂ ਤੁਹਾਡੇ ਵਿੱਚ ਜੰਮੇ ਪਲੇ ਹਾਂ, ਹਾਂ ਹਾਂ ਜੇ ਸਾਨੂੰ ਮਾਰਨਾ ਜੇ ਹਾਂ ਤੇ ਆ ਅਸੀਂ ਖੜੇ ਹਾਂ, ਸਾਨੂੰ ਮਾਰ ਛੱਡੋ। ਹਾਂ ਹਾਂ ਤੇ ਜੇ ਸਾਨੂੰ ਇਹ ਤੁਸੀਂ ਮਾਰਨਾ ਨਹੀਂ ਹਾਂ ਤੇ ਸਾਨੂੰ ਇਜਾਜ਼ਤ ਦਿਓ, ਅਸੀਂ ਫੈਸਲਾਬਾਦ ਤੁਰ ਜਾਈਏ। ਠੀਕ ਹੈ। ਉਦੋਂ ਬੜੇ ਰੌਲੇ ਆਮ ਸਨ। ਹਾਂ ਹਾਂ ਇਹਨਾਂ ਆਖਿਆ ਵੀ ਤੁਹਾਨੂੰ ਅਸੀਂ ਆਪ ਛੱਡ ਆਉਨੇ ਆ ਅੱਛਾ ਆ ਫੈਸਲਾਬਾਦ। ਹਾਂ ਇਹ ਫਿਰ ਵੱਡੇ ਵੱਡੇ ਜਿਹੜੇ ਬੰਦੇ ਸਨ ਨਾ, ਹਾਂ ਉਹਨਾਂ ਨੇ ਉਹਨਾਂ ਨੂੰ ਟਾਂਗਿਆਂ ਤੇ ਬਹਾ ਕੇ ਨਾ ਹਾਂ ਤੇ ਮਾਈ ਦੀ ਝੁੱਗੀ ਇਹਨਾਂ ਦਾ ਕੰਪ ਬੈਠਾ ਸੀ, ਅੱਛਾ ਉੱਥੇ ਫਿਰ ਇਹਨਾਂ ਨੂੰ ਛੱਡ ਕੇ ਆਏ। ਅੱਛਾ ਅੱਛਾ। ਇਹ ਕਿਹੜੇ ਕਿਹੜੇ ਬੰਦੇ ਛੱਡ ਕੇ ਆਏ, ਕੋਈ ਯਾਦ ਹੈ ਤੁਹਾਨੂੰ? ਇਹ ਇੱਕ ਲੰਬੜਾਂ ਦਾ ਅੱਛਾ ਤੇ ਇੱਕ ਸਪਰਾਵਾਂ ਦਾ ਅੱਛਾ ਤੇ ਇੱਕ ਜ਼ਾਤ ਦਾ ਜਲਾ ਸੀ। ਅੱਛਾ ਵਾਹ ਨਾ ਉਹ ਚੌਧਰੀਆਂ ਨਾਲ ਉਹਦੀ ਗੱਲਬਾਤ ਸੀ। ਉਹਦੀ ਵੀ ਚੰਗੀ ਗੱਲ। ਆ ਉਹਦਾ ਨਾਂ ਯਾਦ ਹੈ ਕੋਈ? ਗਾਮਾ। ਗਾਮਾ। ਤੇ ਲੰਬੜ ਦਾ ਕੋਈ ਯਾਦ ਹੈ ਵੀ ਕਿਹੜਾ? ਲੰਬੜ ਦਾ ਮੁਹੰਮਦਲੀ। ਮੁਹੰਮਦਲੀ। ਆ ਉਹ ਮਿਸਾਲ ਇਹ ਤੇਰੇ ਵਿਚਾਰੇ ਜਣੇ ਨਾ ਹਾਂ ਟਾਂਗਿਆਂ ਦੇ ਬਹਾ ਕੇ ਤੇ ਉੱਥੇ ਛੱਡ ਕੇ ਆਏ। ਵਾਹ ਵਾਹ। ਹਾਂ ਜਿਹੜੇ ਵੀ ਖਾਨਦਾਨ ਹੈ ਸੀ। ਜੀ ਹੈ ਜੀ, ਉਹਨਾਂ ਦਾ ਖਾਨਦਾਨ ਜਿਹੜਾ ਹੈ ਸੀ ਨਾ, ਹਾਂ ਉਂਝੋ ਘਰ ਬਣਿਆ ਬਤਰਾ ਛੱਡ ਗਏ ਸਨ। ਇਦਾਂ ਹੀ ਛੱਡ ਗਏ। ਆ ਮਾਲ ਮਤਾ ਵਿੱਚ ਹੀ। ਵਿੱਚ ਹੀ ਉਹ ਫਿਰ ਨਾ ਹੂੰ ਜਿਹੜਾ ਸਫੈਦ ਪੋਸ਼ ਸੀ ਨਾ, ਹਾਂ ਉਹਨੇ ਜੰਦਰਾ ਮਾਰ ਲਿਆ। ਅੱਛਾ ਜੰਦਰਾ ਮਾਰ ਲਿਆ। ਜਦੋਂ ਮਹਾਜਰ ਆਏ ਨੇ ਨਾ, ਹਾਂ ਉਦੋਂ ਫਿਰ ਉਹਨੇ ਉਹ ਮਹਾਜਰਾਂ ਨੂੰ ਇਹ ਮਿਸਾਲੇ ਉਹਦਾ ਸਮਾਨ ਜਿਹੜਾ ਸੀ ਤਕਸੀਮ ਕੀਤਾ। ਅੱਛਾ। ਜਿਹੜੇ ਉਧਰੋਂ ਲੋਕ ਫਿਰ ਆਏ ਆ, ਜਿਹੜੇ ਉਧਰੋਂ ਲੋਕ ਇੰਡੀਆ ਚੋਂ। ਆ ਇੰਡੀਆ 'ਚ, ਉਹਨਾਂ ਨੂੰ ਇਹ ਮਿਸਾਲੇ ਉਹ ਮਾਲ ਜਿਹੜਾ ਸੀ ਉਹਨਾਂ ਨੂੰ ਤਕਸੀਮ ਕੀਤਾ। ਕੋਈ ਮੱਝਾਂ ਡੰਗਰ ਮਾਲ ਵੀ ਸੀ ਉਹਨਾਂ ਦਾ? ਨਹੀਂ, ਮਾਲ ਕੋਈ ਨਹੀਂ ਸੀ, ਹਾਂ ਘਰ ਦਾ ਹੀ ਸਮਾਨ। ਸਮਾਨ ਸੀ। ਠੀਕ। ਤੇ ਅੱਗੋਂ ਕੈਂਪ 'ਚ ਤਾਂ ਨਹੀਂ ਕੋਈ ਗੜਬੜ ਹੋਈ, ਜਾਂ ਰਾਹ 'ਚ ਜਾਂਦਿਆਂ ਫਿਰ ਉਹਨਾਂ ਨਾਲ ਕੋਈ ਵਾਧਾ? ਉਹਨਾਂ ਨਾਲ ਕੋਈ ਗੜਬੜ ਨਹੀਂ ਹੋਈ। ਤੇ ਉਂਝ ਸਾਡੇ ਨਾਲ ਕਮਾਲਪੁਰ ਸੀ। ਕਮਾਲਪੁਰ ਹੈਗਾ। ਪੱਕੀ ਸੜਕ ਦੇ ਉੱਤੇ ਹੀ ਸੀ। ਹਾਂਜੀ। ਉੱਥੇ ਬੜੀ ਕਤਲੋਗਾਰੀ ਹੋਈ ਸੀ। ਕਮਾਲਪੁਰ। ਕਮਾਲਪੁਰ। ਅੱਛਾ। ਆ ਸਰਗੋਧੇ ਵੱਲੋਂ ਜੱਥਾ ਆਇਆ ਅੱਛਾ। ਤੇ ਇਧਰੋਂ ਮੁਸਲਮਾਨਾਂ ਦੀ ਮਿਲਟਰੀ ਤੇ ਉਧਰੋਂ ਉਹਨਾਂ ਦੀ ਡੋਗਰਾ ਮਿਲਟਰੀ। ਹਾਂ ਹਾਂ। ਇਹ ਉਹਨਾਂ ਦੇ ਨਾਲ। ਹਾਂ ਹਾਂ। ਉੱਥੇ ਫਿਰ ਬੜੀ ਕੋਈ 3-4 ਘੰਟੇ ਉੱਥੇ ਫਾਇਰਿੰਗ ਹੁੰਦੀ ਰਹੀ ਸੀ ਉਧਰੋਂ। ਉੱਥੇ ਫਿਰ ਬੜੇ ਸਿੱਖ ਮੋਏ ਸਨ। ਅੱਛਾ ਜੀ ਹਾਂ। ਵਿੱਚ ਮੁਸਲਮਾਨ ਵੀ ਕੋਈ 4 ਮਰ ਗਏ ਸਨ। ਤੇ ਤੁਹਾਡੇ ਪਿੰਡ ਵਾਲਿਆਂ 'ਚ ਤਾਂ ਨਹੀਂ ਸੀ ਕੋਈ ਵਿੱਚ? ਨਹੀਂ, ਹਾਂ। ਸਾਡੇ ਪਿੰਡ ਵਾਲਿਆਂ 'ਚ ਕੋਈ। ਤੇ ਜਿਹੜੀ ਉਹ ਲਾਗੇ ਬਸਤੀ ਸੀ ਤੁਸੀਂ ਦੱਸਦੇ ਸੀ ਇਹ ਕਿ ਸਿੱਖਾਂ ਦੀ 20 ਘਰ ਸੀ ਜਿੱਥੇ, ਉਹ ਬਣੇ ਬਤਰੇ ਟੁਰ ਗਏ ਸਨ। ਉਹ ਠੀਕ ਚਲੇ ਗਏ? ਉਹ ਠੀਕ ਚਲੇ ਗਏ ਹਾਂ। ਗੱਡੀਆਂ ਦੇ। ਗੱਡਿਆਂ ਤੇ ਗਏ? ਗੱਡੇ ਉਹਨਾਂ ਦੇ ਆਪਣੇ ਹਨ। ਹਾਂ ਹਾਂ। ਉਹਨਾਂ ਨੇ ਜਿਹੜਾ ਕੋਈ ਤਰਦਾ ਸਮਾਨ ਸੀ ਉਹ ਧਰਿਆ ਗੱਡੀਆਂ ਤੇ। ਹਾਂ ਹਾਂ। ਤੇ ਰਾਤੋਂ ਰਾਤ ਮਾਈ ਦੀ ਝੁੱਗੀ ਉੱਥੋਂ ਥੋੜਾ ਹੀ ਪੈਂਦਾ ਸੀ। ਹਾਂ ਹਾਂ। ਤੇ ਉਹ ਰਾਤੋਂ ਰਾਤ ਉੱਥੇ ਕੰਪ ਦੇ ਵਿੱਚ ਹੋ ਗਏ। ਉਹ ਚਲੇ ਗਏ। ਹਾਂ। ਤੇ ਕੋਈ ਬੰਦਾ ਉਹਨਾਂ 'ਚੋਂ ਰਹਿ ਤਾਂ ਨਹੀਂ ਗਿਆ ਤੁਹਾਡੇ ਪਿੰਡ ਵਾਲਿਆਂ 'ਚੋਂ, ਜਿਹੜਾ ਕੋਈ ਰਹਿ ਗਿਆ ਹੋਵੇ, ਕੋਈ ਮਾਈ, ਬੰਦਾ, ਜਨਾਨੀ? ਇਹ ਹਿੰਦੂਆਂ ਦਾ? ਹਾਂ। ਨਹੀਂ, ਕੋਈ ਨਹੀਂ ਰਿਹਾ? ਕੋਈ ਨਹੀਂ। ਅੱਛਾ। ਉਹ ਜਿਹੜਾ ਮੰਦਾ ਤੁਸੀਂ ਦੱਸਦੇ ਆ, ਹਾਂ, ਉਹਦੀ ਔਲਾਦ ਉੱਥੇ ਹੀ ਹੈ ਜੇ ਵੀ? ਉਹ ਠੀਕ। ਠੀਕ ਹੈ। ਉਹਨਾਂ ਦੀ ਜ਼ਮੀਨ ਹੈ 2-2.5 ਮਰਬੇ। 2-2.5 ਮਰਬੇ। ਹਾਂ। ਅੱਛਾ। ਇਹ ਦੱਸੋ ਕਿ ਜਿਹੜਾ ਤੁਹਾਡਾ ਸਿਆਲਕੋਟ ਵਾਲਾ ਪਿੰਡ ਸੀ ਜਿੱਥੋਂ ਤੁਸੀਂ ਆਏ ਤੇ 12 'ਚ ਆ ਕੇ ਤੁਹਾਡੇ ਦਾਦਾ ਆਇਆ ਸੀ ਤੁਹਾਡਾ? ਦਾਦਾ। ਦਾਦਾ ਆਇਆ।
ਉਸ ਪਿੰਡ ਦਾ ਕੀ ਹਾਲ ਰਿਹਾ, ਉੱਥੇ ਕੀ ਬਣੀ ਲੋਕਾਂ ਨਾਲ? ਉੱਥੇ ਜਿਹੜਾ ਉਹ ਸੀ ਨਾ ਪਿੰਡ, ਹਾਂਜੀ, ਉਹਦੇ ਲਾਗੇ ਲਾਗੇ ਸਾਰੇ ਮੁਸਲਮਾਨਾਂ ਦੇ ਪਿੰਡ ਸਨ। ਅੱਛਾ, ਹਿੰਦੂਆਂ ਦਾ ਨਾ ਹਾਂ ਪਿੰਡ ਕੋਈ ਨਹੀਂ ਸੀ, ਉਹ ਅਮਨੋ ਅਮਾਨ ਬਚੇ ਰਹੇ ਨੇ। ਅੱਛਾ, ਹਾਂ, ਉੱਥੇ ਕੋਈ ਮਿਸਾਲੇ ਐਸੀ ਵੱਢ ਟੁੱਕ ਨਹੀਂ ਹੋਈ। ਹਾਂ ਹਾਂ। ਤੇ ਤੁਹਾਡਾ ਜਾਣਾ ਆਉਣਾ ਫਿਰ ਰਹਿੰਦਾ ਸੀ, ਤੁਸੀਂ ਉੱਥੇ ਗਏ ਭੋਪਾਲ ਵਾਲੇ ਉਦੋਂ ਕਿਤੇ ਜਦੋਂ ਪਾਕਿਸਤਾਨ ਬਣਿਆ ਉਹਦੇ ਲਾਗੇ ਤਾਗੇ? ਸਾਡਾ ਚਾਚਾ ਸੀ ਛੋਟਾ, ਅੱਛਾ। ਸਾਰਿਆਂ ਤੋਂ 4 ਭਰਾ ਸਨ। ਅੱਛਾ, ਉਹ ਛੋਟਾ ਸੀ, ਉਹ ਮਿਸਾਲੇ ਵੱਡਿਆਂ ਨੇ ਨਾ ਉਹਨੂੰ ਵੱਡਾ ਬਣਾਇਆ ਸੀ। ਅੱਛਾ, ਉਹ ਜਾਂਦਾ ਆਉਂਦਾ ਸੀ, ਹਾਂ, ਦੂਜੇ ਜਿਹੜੇ ਨੇ ਨਾ ਉਹ ਨਹੀਂ ਸਨ ਜਾਂਦੇ, ਠੀਕ। ਉਹ ਹੀ ਜਾਂਦਾ ਆਉਂਦਾ ਰਿਹਾ। ਹਾਂ, ਹਾਂ, ਤੇ ਲਾਗੇ ਕੋਈ ਮੇਲਾ, ਕੋਈ ਛਿੰਝ ਜਿਵੇਂ ਹੁੰਦਾ ਮੁਕਾਬਲੇ ਖੇਡਾਂ ਦੇ, ਇਹ ਹੁੰਦੇ ਸੀ ਕਿਸੇ ਪਿੰਡ 'ਚ? ਸਾਡੇ ਚੱਕ 'ਚ ਬੜਾ ਤਗੜਾ ਮੇਲਾ ਲੱਗਦਾ ਸੀ। ਅੱਛਾ, ਉਹ ਕਿਹਦਾ ਮੇਲਾ ਸੀ? ਉਹ ਸਾਈਂ ਭਾਗੋ ਸ਼ਾਹ ਉਹਨੂੰ ਸੱਦਦੇ ਸਨ। ਅੱਛਾ, ਤੇ 9 ਹਾੜ ਦੀ ਹਾੜ ਦੀ 9? ਹਾੜ ਦੀ 9 ਤੇ ਮੇਲਾ ਲੱਗਦਾ ਸੀ, 3 ਦਿਨ ਮੇਲਾ ਰਹਿੰਦਾ ਸੀ। ਅੱਛਾ, ਬੜੇ ਘੋਲ ਤੇ ਕਬੱਡੀ, ਅੱਛਾ। ਨਕਲੀਏ, ਕੁਆਲੀਏ। ਇਹ ਨਕਲੀਏ ਬਹੁਤੇ ਕਿੱਥੋਂ ਦੇ ਆਉਂਦੇ ਸੀ? ਨਕਲੀਏ ਕਿੱਥੋਂ ਦੇ ਮਸ਼ਹੂਰ? ਇਹ ਨਕਲੀਏ ਹੁਸ਼ਿਆਰਪੁਰੀਏ ਸਨ। ਹੁਸ਼ਿਆਰਪੁਰੀਏ ਸੀ? ਹਾਂ। ਇੱਕ ਤੇ ਡਿਜਕੋਟ ਆ ਕੇ ਬੈਠੇ ਸੀ ਨਕਲੀਏ, ਬੜੇ ਮਸ਼ਹੂਰ ਸੀ, ਗੁੰਗਾ ਨਕਲੀਆ, ਤੇ ਇੱਕ ਸ਼ਾਹਦੀਨ ਸੀਗਾ। ਆਹਾ, ਸ਼ਾਹਦੀਨ। ਸ਼ਾਹਦੀਨ ਉਹ ਗਾਉਂਦਾ ਵੀ ਸੀ। ਤੇ ਕੋਈ ਇਹੋ ਜਿਹੇ ਆਉਣੇ, ਰਾਤ ਨੂੰ ਨਕਲੀਏ ਲੱਗਣੇ, ਹਾਂ, ਤੇ ਦਿਨੇ ਕੁਆਲੀ ਹੋਣੀ। ਕੁਆਲੀ ਵੀ ਹੁੰਦੀ ਸੀ? ਹਾਂ, ਕੁਆਲੀ। ਠੇਠਰ ਵੀ ਠੇਠਰ ਹੁੰਦਾ ਸੀ? ਨਹੀਂ, ਠੇਠਰ ਬਾਅਦ ਚ ਆਏ। ਠੇਠਰ ਬਾਅਦ। ਤੇ ਇਹ ਬੱਦੋ ਮੱਲੀ ਦੇ ਵੀ ਸੁਣਿਆ ਵੀ ਗਵਈਏ ਬੜੇ ਮਸ਼ਹੂਰ ਹੁੰਦੇ ਸੀ ਤੁਹਾਡੇ ਸਿਆਲਕੋਟ ਵਾਲ ਦੇ, ਬੱਦੋ ਮੱਲੀ ਸੁਣਿਆ ਮੈਂ। ਹਾਂ, ਬੱਦੋ ਮੱਲੀ, ਆਹੋ ਉਧਰ ਗਵਈਏ ਬੜੇ ਬੜੇ ਗਵਈਏ ਸਨ। ਤੁਸੀਂ ਸੁਣਿਆ ਹੋਵੇ ਕੋਈ ਉਹਨਾਂ ਚੋਂ, ਕਿਹੜਾ ਯਾਦ ਹੈ ਤੁਹਾਨੂੰ ਕੋਈ ਗਵਈਏ ਚੰਗਾ ਗਵਈਆ ਉਸ ਵੇਲੇ ਦਾ ਕਿਹੜਾ ਸੀ? ਲੁਹਾਰ ਸੀ, ਆਲਮ ਲੁਹਾਰ। ਆਲਮ ਲੁਹਾਰ। ਹਾਂ, ਤੇ ਇੱਕ ਘੁਮਿਆਰ ਸੀ, ਉਹਦਾ ਨਾਂ ਇੱਕ ਤੇ ਭੱਟੀ ਵੀ ਸੀ ਨਾ, ਭੱਟੀ ਬਾਅਦ ਚ ਹੋਇਆ। ਭੱਟੀ ਬਾਅਦ ਚ ਹੋਇਆ। ਲੈਸੈਨ ਭੱਟੀ। ਲੈਸੈਨ ਭੱਟੀ, ਇਹ ਤੇ ਬਾਅਦ ਚ ਹੋਇਆ ਨਾ। ਤੇ ਇਹ ਦੋ ਹੀ ਗਵਈਏ ਸਨ, ਵੱਡੇ ਗਵਈਏ। ਤੇ ਹੋਰ ਕੋਈ ਗਾਣੇ ਉਸ ਜ਼ਮਾਨੇ ਜਿਵੇਂ ਚੱਲਦੇ ਹੁੰਦੇ ਸੀ ਤਵਿਆਂ ਵਾਲੇ ਗਾਣੇ, ਬਹੁਤੇ ਗਾਣੇ ਕਿਹਦੇ ਚੱਲਦੇ ਸੀ ਉਦੋਂ ਮਸ਼ਹੂਰ, ਕਿਹੜੇ ਸੀ? ਨੂਰਜਹਾਂ ਬਹੁਤ ਮਸ਼ਹੂਰ। ਸਹੀ ਗੱਲ। ਇੱਕ ਹੋਰ ਵੀ ਸੁਰਿੰਦਰ ਕੌਰ, ਪ੍ਰਕਾਸ਼ ਕੌਰ, 2 ਭੈਣਾਂ ਸੀ, ਉਹ ਗਾਉਂਦੀਆਂ ਹੁੰਦੀਆਂ ਸੀ, ਉਹ ਵੀ ਬੜੀਆਂ ਮਸ਼ਹੂਰ। ਠੀਕ ਆ। ਅੱਛਾ, ਤੇ ਇਹ ਤੁਸੀਂ ਫਿਰ ਬਾਠਾਂ ਚੋਂ ਤੁਸੀਂ ਕਿਵੇਂ ਟੁਰੇ ਅੱਗੇ? ਬਾਠਾਂ ਚੋਂ ਅਸੀਂ ਮਿਸਾਲ ਅਸਾਂ ਜ਼ਮੀਨ ਜਿਹੜੀ ਸੀ ਨਾ ਆਪਣੀ ਸਾਡੀ, ਹਾਂ, ਹਿੱਸੇ ਦੀ, ਹਾਂ, ਉਹ ਸਾਡਿਆਂ ਵੱਡਿਆਂ ਨੇ ਪਾਈ ਗਹਿਣੇ। ਗਹਿਣੇ ਪਾਤੀ? ਅੱਛਾ। ਗਹਿਣੇ ਪਾ ਕੇ, ਹਾਂ, ਤੇ ਮੁਲਤਾਨ ਆ ਕੇ 2 ਮਰਬੇ ਲੈ ਲਏ। ਅੱਛਾ। ਮੁੱਲ ਮੁੱਲ? ਮੁੱਲ। ਹਾਂ, 2 ਮਰਬੇ ਤੇ 5 ਕਿੱਲੇ। ਅੱਛਾ। ਤੇ ਮੁਲਤਾਨ ਅਸੀਂ ਰਹੇ 6 ਸਾਲ। ਅੱਛਾ। ਰਾਵੀ ਟੁੱਟੇ ਕਰੇ ਹਾਂ, ਸਾਡੇ ਤੋਂ ਉੱਤੇ। ਹਾਂ, ਹਾਂ। ਤੇ ਉਹ ਹਰ ਸ਼ਹਿਰ ਰੋਡ ਰਾੜ ਕੇ ਨਾ, ਮਕਾਨ ਵੀ ਤੇ ਫਸਲ ਵੀ ਤੇ ਉਹ ਬਣਾ ਕਰ ਛੱਡਿਆ। ਅੱਛਾ। ਇਹ ਕਿਹੜੀ ਜਗ੍ਹਾ ਸੀ ਮੁਲਤਾਨ ਦੀ? ਮੁਲਤਾਨ ਦੀ ਕਬੀਰ ਵਾਲੇ ਦੇ ਕੋਲ। ਕੋਈ ਪਿੰਡ ਕਿਹੜਾ ਸੀ? ਝੋਕ? ਝੋਕ ਸੀ, ਨਿਹਾਲੇ ਵਾਲੀ ਕੱਸੀ। ਨਿਹਾਲੇ ਵਾਲੀ ਕੱਸੀ। ਕਬੀਰ ਵਾਲੇ ਹੈ ਜੀ? ਕਬੀਰ ਵਾਲਾ ਕਿੰਨਾ ਸੀ ਉੱਥੋਂ? ਕਬੀਰ ਵਾਲਾ ਉੱਥੋਂ ਐਸੀ ਕੋਈ 6-7 ਮੀਲ। 6-7 ਮੀਲ। ਅੱਛਾ, ਉੱਥੋਂ ਫਿਰ ਰਾਵੀ ਜਿਹੜੀ ਸੀ ਉਹ ਉਜਾੜਾ ਕਰ ਦਿੰਦੀ ਸੀ? ਉਜਾੜਾ ਕਰ ਦਿੰਦੀ। ਅਸੀਂ ਕੜਾਵਾਂ ਦੇ ਉੱਤੇ ਚੜ੍ਹ ਕੇ ਨਾ, ਹਾਂ, ਭੇੜ ਸੀ ਬੜਾ ਤਗੜਾ ਹੈ, ਕੋਠਿਆਂ ਨਾਲੋਂ ਵੀ ਉੱਚਾ ਭੇੜ। ਜਦੋਂ ਪਾਣੀ ਆਉਂਦਾ ਸੀ ਅਸੀਂ ਉਹਦੇ ਤੇ ਤੁਰ ਜਾਂਦੇ ਸਾਂ, ਸਾਡੇ ਲਾਗੇ ਹੀ ਸੀ। ਅੱਛਾ। ਮਾਲ ਡੰਗਰ ਜੀ ਸਾਰੇ ਸਮਾਨ ਉੱਥੇ ਲੈ ਜਾਣਾ। ਹਾਂ। ਤੇ ਪੱਠੇ ਲੈਣ ਜਾਣਾ, ਕੜਾਹ ਦੇ ਵਿੱਚ ਬਹਿ ਜਾਣਾ। ਹਾਂ। ਲੰਮਾ ਸਾਰਾ ਡਾਂਗ ਲੈ ਲੈਣੀ। ਹਾਂ। ਤੇ ਜਿਵੇਂ ਮਲਾ ਬੇੜੀ ਠੇਲਦਾ ਠੇਲਦਾ ਨਾ, ਹਾਂ, ਇਸ ਤਰ੍ਹਾਂ ਠੇਲਣੀ ਚ ਜਾ ਕੇ ਨਾ, ਹਾਂ, ਟੁੱਬੀ ਮਾਰ ਕੇ ਤੇ ਮਕਈ ਵੱਢ ਕੇ ਲਿਆਉਣੀ। ਅੱਛਾ। ਐਂ ਟੁੱਬੀ ਮਾਰਨੀ, 4-5 ਟਾਂਡੇ ਵੱਢਣੇ, ਹਾਂ, ਤੇ ਤਾਂ ਨਿਕਲ ਆਉਣਾ, ਕੜਾਹ ਧਰਨੇ, ਹਾਂ, ਫਿਰ ਹੋਰ ਵੱਢ ਲਿਆਉਣੇ। ਅੱਛਾ। ਉਹ ਭਰ ਕੇ ਲੈ ਆਉਣਾ, ਉਹ ਛੱਡ ਆਉਣਾ, ਫੇਰ ਆਉਣਾ। ਹਾਂ, ਬੜੇ ਵਕਤ ਜਾਣ। ਠੀਕ। ਫਿਰ ਉਹ ਜ਼ਮੀਨ ਵੇਚ ਛੜੀ। ਅੱਛਾ। ਵੇਚ ਕੇ ਫਿਰ ਤੁਰ ਕੇ ਸਾਥ ਕਮਾ।
ਸਾਦਕਾਬਾਦ ਚਲੇ ਗਏ, ਸਾਦਕਾਬਾਦ। ਰਿਆਸਤ ਬਹਾਵਲਪੁਰ। ਜੀ ਹਾਂ। ਅੱਛਾ ਉੱਥੇ ਜਾ ਕੇ ਨਾ ਸਾਡਾ ਫੁੱਫੀ ਦਾ ਪੁੱਤਰ ਸੀ, ਉਹਨੇ ਲਿਆ ਸੀ ਠੇਕਾ 10 ਮਰਬੇ। ਅੱਛਾ ਉਹ ਆਖਣ ਲੱਗਾ ਵੀ ਹਿੱਸਾ ਰੱਖ ਲਓ। ਅੱਛਾ ਅਸਾਂ ਆਖਿਆ ਹਾਂ ਹਿੱਸਾ ਨਹੀਂ ਰੱਖਣਾ, ਉਹ ਨਾ ਬੜੇ ਖਰ ਦਿਮਾਗ ਸਨ ਜਰਾ। ਅੱਛਾ ਤੁਹਾਡੇ ਹਾਂ। ਫੇਰ ਹਾਂ ਅੱਛਾ ਅਸਾਂ ਆਖਿਆ ਹਿੱਸਾ ਨਹੀਂ ਰੱਖਣਾ ਤੁਹਾਡੇ ਨਾਲ, ਹਾਂ ਤੇ ਉਂਝ ਮਿਸਾਲੇ ਸਾਲ ਅਸੀਂ ਤੁਹਾਡੇ ਨਾਲ ਵਾਹੀ ਕਰਨੇ ਆ, ਹਾਂ ਸਾਲ ਤੋਂ ਬਾਅਦ ਅਸੀਂ ਮਿਸਾਲੇ ਆਪਣਾ ਲੈ ਲਾਂਗੇ ਠੇਕੇ ਤੇ। ਠੀਕ ਹੈ। ਬਸ ਸਾਲ ਅਸਾਂ ਕੱਢਿਆ ਉਹਦੇ ਨਾਲ। ਹਾਂ ਸਾਲ ਤੋਂ ਬਾਅਦ ਅਸਾਂ ਫਿਰ ਆਪਣਾ ਵੱਖਰਾ ਠੇਕਾ ਲੈ ਕੇ ਨਾ ਹਾਂ ਸ਼ੁਰੂ ਕਰਤੀ। 11-12 ਸਾਲ ਫਿਰ ਅਸੀਂ ਮਿਸਾਲ ਠੇਕਾ ਅਸੀਂ ਲੈਂਦੇ ਰਹੇ। ਇਹ ਸਾਦਕਾਬਾਦ ਕਿਹੜੀ ਜਗ੍ਹਾ ਸੀਗੀ ਇਹ? ਇਹ ਸਾਦਕਾਬਾਦ ਜਮਾਲੀ ਵਾਲੀ ਰੋਡ ਏ। ਹਾਂ ਜਮਾਲਦੀਨ ਵਾਲੀ। ਆ ਇਹ ਜਿੱਥੋਂ ਦੇ ਬੜੇ ਮਸ਼ਹੂਰ ਹੈ ਪੀਰ। ਆਹੋ ਆਹੋ ਇਹ ਜਿਹੜਾ ਮਖਦੂਮ ਹੈ, ਮਖਦੂਮ ਜਿੱਥੋਂ ਦੇ ਹਾਂ। ਮੈਂ ਵੇਖੀ ਹੈ ਜੀ ਜਮਾਲਦੀਨ ਵਾਲੀ। ਅੱਛਾ ਉਹਦੇ ਨਾਲ ਪਿੰਡ ਸੀ ਹਾਂ ਸ਼ਹੀਦਾਂ ਦਾ, ਅੱਛਾ ਤੇ ਉੱਥੇ ਫਿਰ ਅਸੀਂ ਨਾ 11 ਸਾਲ ਰਹੇ ਹਾਂ। ਅੱਛਾ ਅੱਛਾ ਉਹ ਪਿੰਡ ਦਾ ਕੀ ਨਾਂ ਸੀ ਜੀ? ਸੈਦਾਂ ਦਾ ਪਿੰਡ ਜਿਹੜਾ ਸੀ ਉਹਦਾ ਨਾਂ ਕੋਈ ਯਾਦ ਹੈ? ਮੀਆਂ ਵਾਲੀ ਕੁਰੈਸ਼ੀਆਂ ਤਾਂ ਨਹੀਂ ਸੀ ਇੱਕ ਉੱਥੇ? ਇਹ ਵੀ ਮੀਆਂ ਵਾਲੀ ਵੀ ਹੈ? ਨਹੀਂ। ਅੱਛਾ ਇਹ ਹੋਰ ਸੀ। ਅੱਛਾ ਚਲੋ ਅੱਛਾ ਤੇ ਉਹ ਫਿਰ ਉੱਥੋਂ ਨਾ ਇੱਥੇ ਬਰੂਨ ਤੇ ਵੱਡਿਆਂ ਨੇ ਲਈ ਜ਼ਮੀਨ। ਬਰੂਨ ਬਰੂਨ ਇੱਥੇ ਲਈਏ? ਲਈਏ ਅੱਛਾ 9 ਮਰਬੇ। 9 ਮਰਬੇ ਖਾਲ ਦੇ ਵਿੱਚ? ਹਾਂ। ਠੀਕ ਹੈ। ਤੇ ਇਹ ਫਿਰ ਨਾ ਸਾਲ 2 ਪਈ ਰਹੀ। ਅੱਛਾ ਸਾਲ ਤੋਂ ਬਾਅਦ ਫਿਰ ਆਖਣਗੇ ਵੀ ਚਲੋ ਹੁਣ ਆਪਣੀ ਜ਼ਮੀਨ ਤੇ ਚੱਲੀਏ। ਅੱਛਾ ਇੱਥੇ ਆਪਣੀ ਜ਼ਮੀਨ ਤੇ ਆ ਗਏ। ਹਾਂ ਹਾਂ ਢੱਗੇ ਤੇ ਮੱਝਾਂ ਹਨ। ਹਾਂ ਹਾਂ ਢੱਗੇ ਸਾਡੇ ਬੜੇ ਬੜੇ ਚੰਗੇ, ਅੱਛਾ ਮੱਝਾਂ ਚੰਗੀਆਂ। ਅੱਛਾ ਬਰੂਨ ਤੇ ਨਾ ਛਾਂ ਨਾ ਲੈਣੀ ਨਾ ਦੇਣੀ, ਭੈੜਾ ਹਾਲ। ਹਾਂ ਹਾਂ 6 ਮਹੀਨੇ ਕੱਢੇ। ਹਾਂ ਵੜ ਕੇ ਆਖਣਗੇ ਵੀ ਸਾਡਾ ਤੇ ਜਿੰਨੇ ਦੀ ਜ਼ਮੀਨ ਹੈ ਉਹਨੇ ਦਾ ਸਾਡਾ ਮਾਲ ਹੈ, ਮਾਲ ਹੈ। ਹਾਂ ਇਹ ਤੇ ਅਸੀਂ ਇੱਥੇ ਮਰਨੇ ਆ। ਹਾਂ ਹਾਂ ਇਹ ਨਹੀਂ ਠੀਕ, ਇਹ ਦੇਣੇ ਆ ਹਿੱਸੇ ਤੇ। ਹਾਂ 97 ਚ ਆ ਕੇ ਨਾ ਹਾਂ 3 ਲਾਟਾਂ ਮਸਾਲੇ ਲੈ ਕੇ ਠੇਕੇ ਤੇ, ਹਾਂ ਤੇ ਇੱਥੇ ਫਿਰ 2 ਸਾਲ ਉੱਥੇ ਵਾਹੀ ਕੀਤੀ। ਅੱਛਾ 97 297 TDA ਚੀੜੀਏ ਇਹ ਚੌਧਰੀ ਰਹਿਮਤ ਅਲੀ ਅਲਵੀ ਦਾ ਜਿਹੜਾ ਆ ਪਿੰਡ ਹੈ ਆ ਤੇ ਮੁਸਲਿਮ ਲੀਗ ਪੰਜਾਬ ਦਾ ਸਦਰ ਰਹੇ ਆ। ਜੀ ਜੀ ਆ। ਹੂੰ ਇੱਥੇ 2 ਸਾਲ ਰਹੇ। ਹਾਂ 2 ਸਾਲਾਂ ਤੋਂ ਬਾਅਦ ਨਾ 97 ਦਾ ਮਿਸਤਰੀ ਸੀ ਇੱਥੇ 5। ਅੱਛਾ ਉਹਨੂੰ ਇਹਨਾਂ ਜੱਟਾਂ ਨੇ ਆਖਿਆ ਵੀ ਕੋਈ ਬੰਦੇ ਚੰਗੇ ਹੋਣ ਹਾਂ ਤੇ ਸਾਨੂੰ ਲਿਆ ਦੇ, ਹਾਂ ਤੇ ਅਸੀਂ ਜ਼ਮੀਨ ਉਹਨਾਂ ਨੂੰ ਦੇਣੇ ਆ, ਠੇਕੇ ਤੇ ਲੈਣ ਤਾਂ, ਹਿੱਸੇ ਤੇ ਲੈਣ ਤਾਂ। ਹਾਂ ਹਾਂ ਅੱਛਾ ਉਹ 2 ਸਾਲ ਹੈ ਠੇਕੇ ਤੇ ਰੱਖੀ। ਹਾਂ ਅਲਵੀ ਜਿਹੜਾ ਹੈ ਨਾ ਹਾਂ ਇਹ ਗਨੀ, ਹਾਂ, ਇਹ ਹਾਂ। ਬੜਾ ਸ਼ਰਾਰਤੀ ਬੰਦਾ ਸੀ। ਅੱਛਾ ਲੰਬੜ ਜਿਹੜਾ ਸੀ। ਲੰਬੜ। ਅੱਛਾ ਹਾਂ ਇਹਦੇ ਚੱਲੇ ਨਾ ਸੀ ਹਾਂ 2-3 ਵਾਰੀ ਮਿਸਾਲ ਹੈ ਨਾ ਇਹਦੀ ਤੇ ਸਾਡੀ ਗੜਬੜ ਹੋਈ। ਅੱਛਾ ਅਸਾਂ ਆਖਿਆ ਇਹ ਵੀ ਨਾ ਐਵੇਂ ਸਾਡੇ ਕੋਲੋਂ ਇਹ ਹਨਾਕੀ ਨਾ ਮਾਰਿਆ ਜਾਏ, ਅੱਛਾ ਅੱਛਾ ਬਈ ਇੱਥੋਂ ਨਿਕਲੋ। ਇਹ ਸਿਆਲਕੋਟ ਹੀ ਰਾਈ ਸੀ ਨਾ। ਅੱਛਾ ਉੱਥੋਂ ਫਿਰ ਨਾ ਹਾਂ ਇਹ ਅਸੀਂ ਇੱਥੇ ਆਏ। ਇੱਥੇ ਆਏ, ਇੱਥੇ ਇਹਨਾਂ ਆਖਿਆ ਵੀ ਤੁਹਾਨੂੰ ਮਕਾਨ ਵੀ ਦੇਣੇ ਆ, ਹਾਂ ਜ਼ਮੀਨ ਵੀ ਦੇਣੇ ਆ, ਹਾਂ ਜਿੰਨੀ ਤੁਸੀਂ ਵਾਹੋ। ਇਹ ਇਹਨਾਂ ਆਖਿਆ ਬਾਗੜੀਆਂ ਬਾਗੜੀਆਂ ਨੇ। ਅੱਛਾ ਅੱਛਾ ਇਹ ਬਾਗੜੀ ਵੀ ਸਿਆਲਕੋਟ ਜ਼ਿਲ੍ਹੇ ਦੇ ਤੁਹਾਡੇ ਕਿ ਗੁਜਰਾਂਵਾਲੇ ਦੇ ਆ? ਇਹ ਸਿਆਲਕੋਟ ਦੇ ਨੇ। ਸਿਆਲਕੋਟ। ਇਹ ਬਾਗੜੀ ਜਿਹੜੇ ਹੈ ਚੀਮੇ ਹੀ, ਇਹਨਾਂ ਦੀ ਜ਼ਾਤ ਚੀਮੇ? ਨਹੀਂ ਇਹ ਵੱਖਰੇ ਚੀਮੇ ਤੇ ਬਾਗੜੀਆਂ ਦੀ ਜ਼ਾਤ ਕੀ ਹੈ? ਬਾਗੜੀ ਇਹ ਜ਼ਾਤ ਹੀ ਇਹਨਾਂ ਦੀ ਬਾਗੜੀ। ਇਹਨਾਂ ਦੀ ਬਾਗੜੀ ਹੈ। ਹਾਂ। ਇਹਨਾਂ ਦਾ ਚਾਚਾ ਜੀ ਪਿੰਡ ਕਿਹੜਾ ਪਿੱਛੇ? ਇਹਨਾਂ ਦਾ ਜਿਹੜੇ ਨੇ ਨਾ ਆਪਣੇ ਅੱਛਾ ਇਹਨਾਂ ਦਾ ਪਿੰਡ ਕੋਈ ਗੁਜਰਾਂਵਾਲੇ ਸਿਆਲਕੋਟ ਚ ਕਿਹੜਾ? ਇਹਨਾਂ ਦਾ ਹੰਢੀਰ ਬਾਗੜੀਆਂ ਦਾ। ਹੰਦੀਰ ਬਾਗੜੀਆਂ। ਹੰਢੀਰ ਬਾਗੜੀਆਂ ਦਾ। ਅੱਛਾ ਹੰਦੀਰ ਬਾਗੜੀਆਂ ਇਹ ਕਿੱਥੇ ਹੈ? ਇਹ ਗੁਜਰਾਂਵਾਲੇ ਚ ਹੈ? ਨਹੀਂ ਸਿਆਲਕੋਟ। ਸਿਆਲਕੋਟ ਚ ਹੀ ਪੈਂਦਾ। ਹਾਂ। ਅੱਛਾ ਹਾਂ ਇੱਥੇ ਆ ਗਏ ਫਿਰ ਤੁਸੀਂ 305 TDA ਚ। ਜੀ ਹਾਂ।
ਇਹਨਾਂ ਕੋਲ ਆ ਗਏ। ਇਹਨਾਂ ਕੋ ਆ ਗਏ। ਹਾਂ, ਇਹਨਾਂ ਕੋ ਹੁਣ ਸਾਨੂੰ ਮੁੱਦਤ ਹੋ ਗਈ ਇੱਥੇ ਫਿਰ ਬੈਠਿਆਂ ਤੁਸੀਂ ਗਾਂ ਬੱਚਿਆਂ ਨੇ ਆਪਣੇ ਫਿਰ ਸਿਲਸਿਲੇ ਬਣ ਗਏ, ਨੌਕਰੀਆਂ ਬਣ ਗਈਆਂ, ਨੌਕਰੀਆਂ ਬਣ ਗਈਆਂ ਤੇ ਆਪਣਾ ਕਾਰੋਬਾਰ। ਹੁਣ ਮਾਸ਼ਾਅੱਲਾ ਉਮਰ ਕਿੰਨੀ ਹੋ ਗਈ ਤੁਹਾਡੀ? ਮੇਰੀ ਵਾਹਵਾ ਹੀ ਉਮਰ ਹੋ ਗਈ ਹੁਣ 85? ਹਾਂ 85 ਦੇ ਨੇੜੇ ਨੇੜੇ ਆ। ਨੇੜੇ ਨੇੜੇ ਆ। ਚਲੋ ਅਸੀਂ ਤੁਹਾਡੇ ਨਾਲ ਫੇਰ ਵੀ ਹੁਣ ਪ੍ਰਾਹੁਣੇ ਆ ਗਏ ਤੇ ਫੇਰ ਇਨਸ਼ਾਅੱਲਾ ਦੁਬਾਰਾ ਇੱਕ ਵਾਰੀ ਫੇਰ ਮਹਿਫਿਲ ਕਰਾਂਗੇ। ਚਲੋ ਬਹੁਤ ਮਿਹਰਬਾਨੀ।